ਸੋ ਆਪਾਂ ਕੁਛ ਕੁ ਇਕੋਨਮੀ ਨਾਲ ਰਿਲੇਟਡ ਗੱਲਾਂ ਵੀ ਆਪਾਂ ਕਰਨੀਆਂ ਹੈਗੀਆਂ। ਇਨਫਲੇਸ਼ਨ ਨੂੰ ਲੈ ਕੇ ਕਹਿੰਦੇ ਇਨਫਲੇਸ਼ਨ ਹੁਣ 6% ਤੇ ਆ ਗਈ ਹੈਗੀ ਆ, ਪਰ ਘਰਾਂ ਦੀ ਕੋਸਟ ਚਾਹੇ ਤੁਸੀਂ ਰੈਂਟ ਤੇ ਲੈਂਦੇ ਆ ਜਾਂ ਖਰੀਦਦੇ ਆ ਉਹ ਹਜੇ ਵੀ ਹਾਈ ਆ। ਫੈਡ ਫੇਰ ਵੀ ਬਾਚ ਕਰ ਰਿਹਾ ਆ ਸੁਪਰ ਕੋਰ ਇਨਫਲੇਸ਼ਨ ਦੇ ਲਈ। ਜੋ ਪਿੱਛੇ ਬੈਂਕ ਫੇਲ ਹੋਈ ਆ ਉਹਦੇ ਨਾਲ ਇੱਕ ਝਟਕਾ ਜ਼ਰੂਰ ਲੱਗਾ ਆ, ਪਰ ਜੋ ਫੈਡ ਵੱਲੋਂ ਇਹ ਇੰਡੀਕੇਸ਼ਨ ਆ ਰਹੀ ਹੈਗੀ ਆ ਵੀ ਉਹ ਸਟਿਲ ਇੰਟਰਸਟ ਰੇਟ ਨੂੰ ਜਿਹੜਾ ਇਨਕਰੀਜ਼ ਕਰਨਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸਦੇ ਉੱਤੇ ਨਜ਼ਰ ਮਾਰਦੇ ਜਾਈਏ। ਸਭ ਨੂੰ ਯਾਦ ਹੋਣਾ ਜਿਹੜਾ ਹਰਜੋਤ ਸਿੰਘ ਜੀ ਇੱਕ ਨਿਤਿਆਨੰਦ ਕਰਕੇ ਸੀਗਾ ਭਾਰਤ ਦੇ ਵਿੱਚ ਰੇਪਿਸਟ, ਜਿਹੜਾ ਉਹਨੇ ਬਾਅਦ ਦੇ ਵਿੱਚ ਆਪਣਾ ਜਾ ਕੇ ਕੈਲਾਸਾ ਕਰਕੇ ਇੱਕ ਮੁਲਕ ਵੀ ਜਿਹੜਾ ਉਹ ਬਣਾ ਲਿਆ। ਨਿਊ ਯਾਰਕ ਵਾਲਿਆਂ ਨੇ, ਨਿਊ ਜਰਸੀ ਵਾਲਿਆਂ ਨੇ ਉੱਧਰ ਉਹਨਾਂ ਦੇ ਨਾਲ ਇੱਕ ਟਵਿਨ ਸਿਟੀ ਵਾਲਾ ਪ੍ਰੋਗਰਾਮ ਆ ਉਹ ਸਾਈਨ ਜਿਹੜਾ ਉਹ ਕਰ ਲਿਆ। ਜਿਹੜਾ ਮੁਲਕ ਅਜੇ ਕਹਿ ਲਓ ਵੀ ਹਵਾ ਦੇ ਵਿੱਚ ਆ, ਉਸ ਦੇ ਜਿਹੜਾ ਉਹ ਨਾਲ ਹੀ। ਸੋ ਹੁਣ ਲੋਕ ਬੜੇ ਗੁੱਸੇ 'ਚ ਆ। ਸਿਟੀ ਹਾਲ ਨੂੰ ਫਾਈਨਲੀ ਇਸ ਦੇ ਉੱਤੇ ਸਪਸ਼ਟੀਕਰਨ ਦੇਣਾ ਪਿਆ ਵੀ ਇਹ ਤਾਂ ਸਕੈਮ ਜਿਹੜਾ ਉਹ ਨਿਕਲਿਆ, ਤੇ ਉਹਨਾਂ ਨੇ ਇਹ ਕਿਹਾ ਵੀ ਇਸ ਦੇ ਵਿੱਚ ਕੋਈ ਵੀ ਮਨੀ ਜਿਹੜੀ ਆ ਉਹ ਇਨਵੋਲਵ ਨਹੀਂ ਸੀ। ਸੋ ਉਹ ਜਿਹੜਾ ਸਾਈਨਿੰਗ ਜਿਹੜਾ ਇੱਕ ਪ੍ਰੋਗਰਾਮ ਕੀਤਾ ਗਿਆ ਸੀਗਾ ਇਸ ਹਵਾਈ ਮੁਲਕ ਦੇ ਨਾਲ, ਕਹਿ ਸਕਦੇ ਹਾਂ ਵੀ ਉਸ ਨੂੰ ਬਾਅਦ ਦੇ ਵਿੱਚ ਉਹਨਾਂ ਨੇ ਰੱਦ ਜਿਹੜਾ ਉਹ ਘੋਸ਼ਿਤ ਕੀਤਾ ਹੈਗਾ। ਸੋ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਇੱਦਾਂ ਇਸ ਟਾਈਮ ਬਣੀ ਹੈਗੀ ਆ। ਜੀ, ਜਿਸ ਤਰ੍ਹਾਂ ਮੈਂ ਦੱਸਿਆ ਵੀ ਹਾਊਸਿੰਗ ਤੋਂ ਬਿਨਾਂ ਫੂਡ ਤੇ એનર્ਜੀ ਦੋਨਾਂ ਦੀਆਂ ਜਿਹੜੀਆਂ ਪ੍ਰਾਈਸਿਸ ਆ ਉਹ ਹਜੇ ਵੀ ਬਹੁਤ ਜ਼ਿਆਦਾ ਹਾਈ ਹੈਗੀਆਂ। ਪਿਛਲੇ ਸਾਲ ਦੇ ਮੁਕਾਬਲੇ ਰੈਂਟ ਕਈ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਆ। ਫ੍ਰਿਜਨੋ ਏਰੀਏ 'ਚ 20% ਤੱਕ ਜ਼ਿਆਦਾ ਰੈਂਟ ਵਧਿਆ ਆ। એનર્ਜੀ ਦੇ ਪ੍ਰਾਈਸਿਸ 5.2% ਵਧੇ ਆ। ਰਿਟਾਇਰੀਜ਼ ਲੋਕ ਆ ਜੋ ਰਿਟਾਇਰ ਹੋਏ ਆ ਉਹਨਾਂ ਲਈ ਰਹਿਣਾ ਬੜਾ ਦੁਰਲੱਭ ਹੋਇਆ ਆ, ਕਿਉਂਕਿ ਇੰਨੀਆਂ ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋਈਆਂ ਹੈਗੀਆਂ ਆ। ਸੋ ਟਰੈਵਲ ਤੇ ਟਰਾਂਸਪੋਰਟੇਸ਼ਨ ਵੀ ਮਹਿੰਗਾ ਹੀ ਆ, ਕਿਉਂਕਿ ਗੈਸ ਦੀਆਂ ਪ੍ਰਾਈਸਿਸ ਹਾਈ ਹੈਗੀ। ਜੀ, ਅਗਲੀ ਗੱਲ ਕਰਦੇ ਜਾਈਏ। EPA ਦੇ ਦੁਆਰਾ ਜਿਹੜੇ ਪਾਣੀ ਨੂੰ ਹੋਰ ਜਿਹੜੇ ਕੈਮੀਕਲਸ ਤੋਂ ਬਚਾਉਣ ਦੇ ਲਈ ਨਵੇਂ ਸਟੈਂਡਰਡ ਜਿਹੜੇ ਆ ਉਹ ਪ੍ਰਪੋਜ਼ ਕੀਤੇ ਜਾ ਰਹੇ ਹੈਗੇ ਆ। ਇਹ ਜਿਹੜਾ ਹਰਜੋਤ ਸਿੰਘ ਜੀ ਆਇਆ ਵੀ EPA ਜਿਹੜੀਆਂ 2 ਟੌਕਸਿਕ PFAS ਕੈਮੀਕਲਸ ਆ ਪੀਣ ਵਾਲੇ ਪਾਣੀ ਦੇ ਵਿੱਚ, ਉਹਨਾਂ ਨੂੰ ਰਿਸਟ੍ਰਿਕਟ ਜਿਹੜਾ ਆ ਉਹ ਕਰ ਰਿਹਾ ਆ। ਇਹ ਜਿਹੜੇ ਫੋਰਐਵਰ ਕੈਮੀਕਲਸ ਆ ਕੈਂਸਰ ਕਰਨ ਦੇ ਲਈ ਜਾਣੇ ਜਾਂਦੇ ਹੈਗੇ ਆ। ਸੋ ਕਹਿੰਦੇ ਵੀ ਇਸ ਦੇ ਲਈ ਗਵਰਨਮੈਂਟ ਇਹ ਚਾਹੁੰਦੀ ਆ ਵੀ ਨੀਅਰ ਜ਼ੀਰੋ ਲੈਵਲ ਆਫ ਜਿਹੜੇ ਫੋਰਐਵਰ ਕੈਮੀਕਲਸ ਹੋਣੇ ਚਾਹੀਦੇ ਆ। ਪਰ ਫਲੋਰੋ ਐਲਕਲਾਈਲ ਤੇ ਪੋਲੀਫਲੋਰੋ ਐਲਕਲਾਈਲ ਸਬਸਟੈਂਸਿਸ ਜਿਹੜੇ PFAS ਕੈਮੀਕਲਸ ਦੇ ਅੰਡਰ ਆਉਂਦੇ ਆ, ਜਿਹਦੇ ਕਰਕੇ ਕੈਂਸਰ, ਲਿਵਰ ਡੈਮੇਜ, ਫਰਟੀਲਿਟੀ, ਥਾਇਰੋਇਡ ਪ੍ਰੋਬਲਮ, ਐਜ਼ਮਾ ਤੇ ਹੋਰ ਕਈ ਸਿਹਤ ਦੇ ਨਾਲ ਸੰਬੰਧਿਤ ਬਿਮਾਰੀਆਂ ਜਿਹੜੀਆਂ ਹੁੰਦੀਆਂ ਆ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ। ਕਮਾਲ ਦੀ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਇੰਨੇ ਚਿਰ ਦੇ ਜੇ ਪੀਣ ਵਾਲੇ ਪਾਣੀ ਦੇ ਵਿੱਚ ਇਦਾਂ ਦੇ ਫੋਰਐਵਰ ਕੈਮੀਕਲਸ ਜਿਹੜੇ ਉਹ ਜਾ ਰਹੇ ਸੀਗੇ, ਇਹ EPA ਵਾਲੇ ਸੁੱਤੇ ਪਏ ਸੀਗੇ। ਕੀ ਕਿਤੇ ਕਿਸੇ ਨੇ ਕੋਈ ਟੈਸਟਿੰਗ ਨਹੀਂ ਸੀ ਕਰ ਰਹੇ, ਜਾਂ ਇਹਨਾਂ ਦੇ ਬਾਰੇ ਹੁਣ ਜੇ ਜਿਹੜਾ ਉਹ ਪਤਾ ਲੱਗਣਾ ਸ਼ੁਰੂ ਹੋਇਆ ਆ। ਸੋ ਇੱਕ ਮਾਈਕਲ ਰੀਗਨ ਨੇ, ਐਡਮਿਨਿਸਟ੍ਰੇਟਰ ਨੇ EPA ਦੇ, ਉਹਨਾਂ ਨੇ ਕਿਹਾ ਵੀ ਇਹ ਬਹੁਤ ਇੱਕ ਸਿਗਨੀਫਿਕੈਂਟ ਜਿਹੜਾ ਇਹ ਫੈਸਲਾ ਲਿਆ ਜਾ ਰਿਹਾ ਆ। ਪਹਿਲੀ ਵਾਰੀ ਅਮਰੀਕਾ ਦੇ ਜਿਹੜੇ ਇਤਿਹਾਸ ਦੇ ਵਿੱਚ ਜਿਹੜੇ ਫੋਰਐਵਰ ਕੈਮੀਕਲਸ ਆ PFAS ਦੇ ਜਿਹੜੇ ਪੋਲਿਊਸ਼ਨ ਆ ਉਹਨਾਂ ਦੇ ਲਈ ਲਿਮਿਟਸ ਜਿਹੜੀਆਂ ਆ ਉਹ ਲਗਾਈਆਂ ਜਾਣਗੀਆਂ। ਸੋ ਫੋਰਐਵਰ ਕੈਮੀਕਲਸ ਇਸ ਲਈ ਆਖਿਆ ਜਾਂਦਾ ਆ ਵੀ ਇਹ ਜ਼ਿੰਦਗੀ ਭਰ ਆਪਣੇ ਵਿੱਚੋਂ, ਇੱਥੋਂ ਤੱਕ ਕਿ ਧਰਤੀ ਦੇ ਵਿੱਚੋਂ ਵੀ ਇਹ ਕਦੀ ਬ੍ਰੇਕ ਡਾਊਨ ਨਹੀਂ ਹੁੰਦੇ। ਇਹ ਮੰਨਿਆ ਗਿਆ ਆ ਵੀ ਹੁਣ ਤੱਕ 200 ਮਿਲੀਅਨ ਅਮਰੀਕਨਸ ਇਹ ਫੋਰਐਵਰ ਕੈਮੀਕਲਸ ਨੂੰ ਐਕਸਪੋਜ਼ ਹੋਏ ਨੇ ਆਪਣੇ ਟੈਪ ਵਾਟਰ ਦੇ ਕਰਕੇ। ਜੀ, ਸਿਲੀਕਨ ਵੈਲੀ ਬੈਂਕ ਦੇ ਫੇਲਰ ਤੋਂ ਬਾਅਦ ਇਹ ਕੈਲੀਫੋਰਨੀਆ ਦੀ ਜਿਹੜੀ ਟੈਕ ਇਕੋਨਮੀ ਆ ਉਹਦੇ ਲਈ ਇੱਕ ਤਰ੍ਹਾਂ ਦੇ ਨਾਲ ਵਾਰਨਿੰਗ ਹੈਗੀ ਆ। ਪਿਛਲੇ 40 ਸਾਲਾਂ ਤੋਂ ਸਿਲੀਕਨ ਵੈਲੀ ਬੈਂਕ ਟੈਕ ਇੰਡਸਟਰੀ ਦੀ ਸਪੋਰਟ ਕਰ ਰਹੀ ਸੀ, ਨਵੀਆਂ ਸਟਾਰਟਅਪ ਕੰਪਨੀਆਂ ਦੇ ਲਈ। ਸੋ ਉਹ ਸਾਰਾ ਕੁਝ ਹੁਣ ਉਲਟ ਪੁਲਟ ਹੋ ਗਿਆ ਆ। ਸਿਲੀਕਨ ਵੈਲੀ ਦੇ ਜੋ ਜਿੰਨੀਆਂ ਵੀ ਮੈਗਾ ਕਾਰਪੋਰੇਸ਼ਨਸ ਆ, ਚਾਹੇ ਉਹ ਐਪਲ ਆ, ਗੂਗਲ ਆ, ਟਵਿੱਟਰ ਆ, ਫੇਸਬੁੱਕ ਆ, ਇਹ ਸਾਰੇ ਜਿਹੜੇ ਆ ਇਹਨਾਂ ਦੇ ਉੱਤੇ ਬਹੁਤ ਅਸਰ ਪਿਆ। ਪਿਛਲੇ ਮਹੀਨਿਆਂ 'ਚ ਇਹਨਾਂ ਸਾਰਿਆਂ ਨੇ ਜੋ ਲੇ ਆਫ ਆ
ਬਹੁਤ ਵੱਡੀ ਗਿਣਤੀ ਦੇ ਵਿੱਚ ਕੀਤੀ ਹੈਗੀ ਆ। ਸੋ ਇਹ ਸਾਰਾ ਕੁਝ ਜਿਹੜਾ ਰਿਲੇਟਡ ਆ, ਜਿਹੜੀਆਂ ਬਾਕੀ ਬੈਂਕਾਂ ਆ ਉਹ ਇਹ ਕਹਿ ਰਹੀਆਂ ਵੀ ਦੋਨੋਂ ਹੀ ਬੈਂਕਾਂ ਜੋ ਫੇਲ ਹੋਈਆਂ ਆ ਜਾਂ ਕਲੈਪਸ ਹੋਈਆਂ ਆ, ਸਿਲੀਕਨ ਵੈਲੀ ਬੈਂਕ ਤੇ ਫੈਡਰਲ ਰਿਜ਼ਰਵ, ਜਿਹੜੀ ਸੈਨ ਫਰਾਂਸਿਸਕੋ ਦੀ ਬੈਂਕ ਸੀਗੀ, ਉਹਨਾਂ ਦਾ ਜਿਹੜਾ ਮੇਨ ਕਾਰਨ ਇਹ ਸੀ ਵੀ ਉਹ ਕ੍ਰਿਪਟੋ ਕਰੰਸੀ ਦੇ ਨਾਲ ਜਿਹੜਾ ਉਹਨਾਂ ਦਾ ਬਹੁਤ ਸਾਰਾ ਪੈਸਾ ਲੱਗਾ ਹੋਇਆ ਸੀ। ਪਰ ਫੈਡਰਲ ਗਵਰਨਮੈਂਟ ਸਮਹਾਉ ਉਹਨਾਂ ਨੇ ਥੋੜਾ ਜਿਹਾ ਹੁਣ ਸੇਵ ਕਰ ਲਿਆ, ਕਿਉਂਕਿ ਲੋਕ ਆਪਣੇ ਪੈਸੇ ਉੱਥੋਂ ਕਢਾ ਸਕਦੇ ਆ।